ਤੁਹਾਡੇ ਹਰਮਨ ਪਿਆਰੇ ਨੌਜਵਾਨ ਆਗੂ ਲੱਖਾ ਸਿਧਾਣਾ ਵੀ ਸ਼ਾਮਲ ਨੇ ਔਰ ਸੰਯੁਕਤ ਮੋਰਚੇ ਦੇ ਸ਼ੰਭੂ ਬਾਰਡਰ ਪਹੁੰਚ ਚੁੱਕੇ ਆਪਾਂ। ਸਰਦਾਰ ਸੁਰਜੀਤ ਸਿੰਘ ਫੂਲ, ਸਰਦਾਰ ਬਲਦੇਵ ਸਿੰਘ ਸਿਰਸਾ, ਸਰਦਾਰ ਮਨਜੀਤ ਸਿੰਘ ਰਾਏ, ਦੁਨੀਆ ਭਰ ਦੇ ਬਲਦੇਵ ਸਿੰਘ ਸਿਰਸਾ ਜੀ ਨੇ ਕਿਸਾਨੀ ਅੰਦੋਲਨ ਨੂੰ ਸਪੋਰਟ ਕਰਦੇ ਇੱਕ ਸ਼ਾਂਤੀ ਬਣਾਉਗੀ ਅੱਜ ਬਾਰਡਰ ਤੋਂ ਉਸ ਨੂੰ ਇੱਕ ਰੋਕ ਲੱਗੀ ਹੈ ਕਿਸਾਨੀ ਅੰਦੋਲਨ ਨੂੰ ਸਮਰਪਿਤ ਆਪਣੇ ਦਿਲ ਦੀ ਇੱਛਾ ਸੀ ਕਿ ਨੌਜਵਾਨ ਵੀ ਸਾਡੇ ਨੇ, ਬਜ਼ੁਰਗ ਵੀ ਸਾਡੇ ਨੇ ਤੇ ਜਿਹੜੇ ਸ਼ਾਂਤੀ ਅੰਸਰ ਸਾਡੇ ਨੌਜਵਾਨਾਂ ਦੇ ਬਜ਼ੁਰਗਾਂ ਦੇ ਵਿੱਚ ਪੈਦਾ ਹੋਏ ਨੇ ਉਹ ਬੁਲੰਦ ਹੋ ਰਿਹਾ ਔਰ ਦੁਸ਼ਮਣ ਜਿਹੜਾ ਉਹਦੇ ਘਰ ਦੇ ਵਿੱਚ ਖਤਮ ਹੋ ਚੁੱਕਿਆ ਹੈ, ਬਿਲਕੁਲ ਖਤਮ ਹੋ ਚੁੱਕਿਆ ਹੈ ਤੇ ਇਹ ਲੋਕ ਬਹੁਤ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ, ਕਾਫਲਾ ਕਿੰਨਾ ਕੁ ਵੱਡਾ ਹੈਗਾ ਕਿਸ ਤਰੀਕੇ ਨਾਲ ਲੋਕਾਂ ਦਾ ਰੁਝਾਨ ਰਿਹਾ, ਲੋਕਾਂ ਨੇ ਸਵਾਗਤ ਕਿਸ ਤਰੀਕੇ ਨਾਲ ਕੀਤਾ। ਇਕੱਠੀਆਂ ਹੋ ਜਾਂਦੀਆਂ ਨੇ ਤਾਂ ਸਨ 1748 ਦੇ ਵਿੱਚ ਕਿੰਨੀ ਗਿਣਤੀ ਵਿੱਚ ਮੂੰਹ ਮੋੜਦਾ ਸੀ ਤੇ ਮੋਦੀ ਕਿਹੜੇ ਬਾਗ ਦੀ ਮੂਲੀ ਹੈ। ਕਿਹੜੀ ਗਿਣਤੀ ਇਕੱਠ ਵਿਖਾ ਦਈਏ ਤੁਹਾਨੂੰ ਜਿਹੜਾ ਸ਼ੰਭੂ ਮੋਰਚੇ ਦੇ ਕਈ ਦੋ ਤਾਕਤਾਂ ਇਕੱਠੀਆਂ ਹੋ ਕੇ ਅੰਦੋਲਨ ਕਰਨਗੀਆਂ ਤੇ ਆਪਾਂ ਕਾਰਪੋਰੇਟ ਘਰਾਣਿਆਂ ਨੂੰ ਮੈਂ ਦੱਸਣਾ ਚਾਹੁੰਦਾ ਇਕੱਲੇ ਭਾਰਤ ਨਹੀਂ ਖਾਸਕਰ ਮੈਂ ਕੋਸ਼ਿਸ਼ ਕਰਾਂਗਾ ਕਿਸੇ ਉੱਚੀ ਜਗ੍ਹਾ ਤੇ ਚੜ੍ਹ ਕੇ ਥੋੜਾ ਇਕੱਠ ਵਿਖਾਇਆ ਜਾਵੇ ਤੇ ਕਰ ਰਹੇ ਹੋ। ਦੇਖੋ ਮੋਰਚੇ ਦੇ ਵਿੱਚ ਲੱਖਾਂ ਕਿਸਾਨਾਂ ਨੂੰ ਖੇਤੀ ਸ਼ੁਰੂਆਤੀ ਅਗਲੇ ਨੇ ਲੱਖਾਂ ਕਿਸਾਨਾਂ ਨੂੰ ਖੇਤੀ ਸ਼ੁਰੂਆਤੀ ਪਰ ਕਿਸੇ ਨੇ ਕੰਮ ਨਹੀਂ ਦਿਖਾਇਆ ਤੇ ਭਾਰਤ ਦੇ ਵਿੱਚ ਇਹ ਮਸਲਾ ਬਣਾਉਣਾ ਚਾਹੁੰਦਾ ਸੀ ਸਾਰੇ ਖੇਤ ਅੰਦਾਨੀਆਂ ਨੂੰ ਸਮਝਾ ਦਿਓ ਪਰ ਨਹੀਂ ਤੁਸੀਂ ਚੱਲਣ ਦਿੱਤੀ ਕਿਰਤੀਆਂ ਨੇ। ਤੁਸੀਂ ਉਹ ਅਣਖੀ ਲੋਕ ਤੁਸੀਂ ਦੇਸ਼ ਦੇ ਅਤੈਸ਼ੀ ਲੋਕ ਰੁੱਖੇ ਲੈ ਕੇ ਮੰਗਣਾ ਸੀਗਾ ਸਾਰੇ ਪਾਵੇ ਭੁੱਖੇ ਮਰ ਗਏ। ਤੁਸੀਂ ਆਪਣੀਆਂ ਜ਼ਮੀਨਾਂ ਦੀ ਪਰਵਾਹ ਬਿਨਾਂ ਕੀਤੇ ਤੁਸੀਂ ਆਪਣਾ ਰਾਜ ਪੈਦਾ ਕੀਤਾ। ਤੁਹਾਨੂੰ ਬਹੁਤਾ ਲੰਮਾ ਸਮਾਂ ਨਹੀਂ ਲੈਂਦਾ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਲੱਖਾਂ ਆਪਣੀ ਰੁਚੀ ਹੈ ਪਰ ਤੁਹਾਨੂੰ ਪਤਾ ਜਿਸ ਤਰੀਕੇ ਨਾਲ ਲੱਖ ਰੁਪਏ ਦਾ ਨਾਮ ਰੱਖਿਆ ਬਹੁਤ ਵਧੀਆ ਸਰਕਾਰ ਨੇ। ਤੁਸੀਂ ਵੇਖੋ ਸਰਕਾਰ ਦੇ ਹਾਲਾਤ ਕੀ ਨੇ। ਇਹ ਇਕੱਠ ਜਿਹੜਾ ਸਵਾਗਤ ਦੇ ਲਈ ਇਕੱਠ ਹੋਇਆ ਸ਼ੰਭੂ ਮੋਰਚੇ ਦੇ ਉੱਤੇ ਇਹ ਸੰਗਤਾਂ ਜਿਹੜੀਆਂ ਸਵਾਗਤ ਦੇ ਲਈ ਆਈਆਂ ਨੇ। ਅੱਗੇ ਕੁਝ ਕਾਫਲੇ ਦੀਆਂ ਗੱਡੀਆਂ ਅੱਗੇ ਲੰਘ ਚੁੱਕੀਆਂ ਨੇ ਤੇ ਕੁਝ ਵੱਡਾ ਕਾਫਲਾ ਇੱਥੇ ਪਿੱਛੇ ਹੈ ਸਾਡੇ। ਯਤਨ ਕੀਤਾ ਜਾਂਦਾ ਇਸ ਸੰਘਰਸ਼ ਨੂੰ ਦਬਾਉਣ ਦਾ ਪਰ ਅੱਜ ਦਾ ਜਿਹੜਾ ਦਿਨ ਹੈ ਇਸ ਅੰਦੋਲਨ ਦੇ ਵਿੱਚ ਸ਼ੰਭੂ ਬੈਰੀਅਰ ਤੇ ਆ ਆਪਾਂ ਇਸ ਵੇਲੇ ਕਿ ਅੱਜ ਬਜ਼ੁਰਗ ਤੇ ਨੌਜਵਾਨ ਨੇਤਾ ਸਾਰੇ ਇੱਕ ਮੁੱਠ ਹੋ ਰਹੇ ਹਨ। ਸੋ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਦਾ ਸਾਡੇ ਸੰਯੁਕਤ ਮੋਰਚੇ ਦੇ ਸੀਨੀਅਰ ਲੀਡਰਸ਼ਿਪ ਜਿਹੜੀ ਪਹਿਲਾਂ ਦਿਨ ਤੋਂ ਚਿੰਤਤ ਸੀ ਕਿ ਨੌਜਵਾਨ ਸਾਡੇ ਹੈ ਗੁਰੂ ਸਾਹਿਬ ਨੂੰ ਬੇਨਤੀ ਕਰਦਾ 2 ਮਿੰਟ ਤੁਹਾਡੇ ਨਾਲ ਸਾਂਝ ਪਾਉਣਗੇ। ਸਰਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਸਤੋਂ ਸ਼ਾਮ ਤੱਕ ਚੱਲੇ ਨੌਜਵਾਨਾਂ ਸੁਰਜੀਤ ਫੂਲ ਜੀ ਹੁਣ ਕਰ ਰਹੇ ਨੇ। ਆਪਾਂ ਕੋਸ਼ਿਸ਼ ਕਰਦੇ ਆ ਉਹਨਾਂ ਦੇ ਕਰੀਬ ਜਾ। ਪਹਿਲਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਅੱਜ ਵਾਲਾ ਦਿਨ ਹੈ ਨਵਦੀਪ ਹੋਊਗਾ ਇਹਨੂੰ ਲਿਆਉਣ ਦੀ ਖਾਤਰ ਕਿਸਾਨ ਆਗੂਆਂ ਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੈ ਉਹਨਾਂ ਦੀਆਂ ਮਹੀਨਿਆਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਤੇ ਉਹ ਅੱਜ ਲੱਖਾਂ ਸਿਧਾਣਾ ਤੇ ਜਿਹੜੇ ਉਹਦੇ ਲੱਖੇ ਸਿਧਾਣੇ ਤੋਂ ਬਿਨਾਂ ਪੰਜਾਬ ਦੀ ਨੌਜਵਾਨ ਸ਼ਕਤੀ ਹੈ ਉਹਨਾਂ ਨੂੰ ਮੋਰਚੇ ਦੇ ਵਿੱਚ ਲਿਆਉਣ ਦੀ ਖਾਤਰ ਜਾਂ ਜਿਹੜੀਆਂ ਕੁਝ ਦੂਰੀਆਂ ਪੈਦਾ ਹੋਈਆਂ ਸੀ ਉਹਨਾਂ ਨੂੰ ਖਤਮ ਕਰਨ ਦੀ ਖਾਤਰ ਲਗਾਤਾਰ ਯਤਨ ਹੋਏ ਆ। ਅੱਜ ਉਹ ਸਾਰੇ ਨੌਜਵਾਨ ਸਮੇਤ ਲੱਖਾ ਸਿੰਘ ਸਿਧਾਣਾ ਜਿਹਦੀ ਗ੍ਰਿਫਤਾਰੀ ਲਈ 1 ਲੱਖ ਰੁਪਏ ਦਾ ਨਾਮ ਹੈ ਪਰ ਅਸੀਂ ਜਦੋਂ ਉੱਥੇ ਚੱਲੇ ਆ ਮਸਤੂਆਣੇ ਦਾ ਚੱਲੇ ਆ ਉਦੋਂ ਤੋਂ ਹੀ ਪੰਜਾਬ ਦੀ ਪੁਲਿਸ ਨੂੰ ਹਰਿਆਣਾ ਦੀ ਪੁਲਿਸ ਨੂੰ ਤੇ ਦਿੱਲੀ ਦੀ ਪੁਲਿਸ ਨੂੰ ਚੈਲੰਜ ਕਰਕੇ ਬੰਗਾਰ ਕੇ ਤੁਰਿਆ ਸੀ ਵੀ ਇਹ ਤੁਹਾਡੀ ਨਿਗਾਹ ਦੇ ਵਿੱਚ ਦੋਸ਼ੀ ਹੋਊਗਾ। ਮੋਰਚੇ ਦੇ ਵਿੱਚ ਜਦੋਂ ਤੋਂ ਆਪਣਾ ਮੋਰਚਾ ਚੱਲਿਆ ਸੈਂਕੜੇ ਨੌਜਵਾਨ
ਕਰਕੇ ਝੂਠੇ ਕੇਸਾਂ ਦੇ ਵਿੱਚ ਹੁਣ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਲੱਖੇ ਸਿਧਾਣੇ ਨੂੰ ਆਪਣੇ ਕਲਾਵੇ 'ਚ ਲੈ ਲਿਆ ਤੇ ਜੇ ਹੁਣ ਉਹਨੂੰ ਗ੍ਰਿਫਤਾਰ ਕਰਨ ਦੀ ਖਾਤਰ ਕੋਈ ਪੁਲਿਸ ਵਾਲਾ ਯਤਨ ਕਰੂਗਾ ਤਾਂ ਸਾਡੇ ਲੱਖੇ ਸਿਧਾਣੇ ਨੂੰ ਹੱਥ ਨਹੀਂ ਪਾਊਗਾ, ਉਹ ਸਾਡੀ ਪੱਗ ਨੂੰ ਹੱਥ ਪਾਊਗਾ। ਤੇ ਜਿਹੜਾ ਸਾਡਾ ਪੰਜਾਬੀਆਂ ਦਾ ਸਿੱਖਾਂ ਦਾ ਵਿਰਸਾ ਵੀ ਅਸੀਂ ਪੱਗ ਨਹੀਂ ਲਹਾਉਂਦੇ ਹੁੰਦੇ, ਅਸੀਂ ਧੌਣ ਸਿਰ ਲਹਾ ਲੈਂਦੇ ਹੁੰਦੇ ਆ। ਇਸ ਕਰਕੇ ਜਿਹੜੀ ਪੁਲਿਸ ਹੈ ਉਹ ਉੱਥੋਂ ਦੀ ਜਦੋਂ ਤੋਂ ਮਸਤੂਰੇ ਨਾਲ ਚੱਲੇ ਆ ਉਹਨਾਂ ਨੂੰ ਕੰਨ ਕੀਤੇ ਹੋਏ ਨੇ, ਕਿਸੇ ਨੇ ਕੋਈ ਝਾਕਿਆ ਨਹੀਂ। ਤੇ ਨਾਲ ਅਸੀਂ ਕਹਿੰਦੇ ਜਿਹੜਾ ਇਕੱਠ ਹੈ ਇਹ ਕੱਲ ਨੂੰ ਜਿਹੜਾ KMP ਦਾ ਘਰਾਓ ਕੀਤਾ ਜਾ ਰਿਹਾ ਉਹ ਸਾਰੇ ਦਾ ਸਾਰਾ ਜਿਹੜਾ ਨੌਜਵਾਨ ਹੈ ਉਸ KMP ਦੇ ਜਾਮ ਦੇ ਵਿੱਚ 24 ਘੰਟੇ ਦੇ ਜਾਮ 'ਚ ਸ਼ਾਮਲ ਹੋ ਕੇ ਜੋ 26 ਜਨਵਰੀ ਤੋਂ ਪਹਿਲਾਂ ਦਸੰਬਰ ਦੇ ਵਿੱਚ